ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 22 ਜਨਵਰੀ 2023 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸੱਚਾਈ, ਸੁਨਹਿਰੀ ਮਤਨ, ਖਰੂਜ। ਤੂੰ ਝੂਠੀ ਗੱਲ ਨਾ ਫੈਲਾਵੀਂ ਤੇ ਨਾ ਝੂਠਾ ਗਵਾਹ ਹੋਣ ਲਈ ਸ਼ਰੀਰਾਂ ਦਾ ਸਾਥ ਦੇਵੀਂ। ਜਵਾਬੀ ਪੜ੍ਹਾਈ। ਜ਼ਬੂਰ। ਐ ਖੁਦਾਵੰਦ, ਤੇਰੇ ਖੈਮੇ ਵਿੱਚ ਕੌਣ ਰਵੇਗਾ? ਤੇਰੇ ਪਾਕ ਪਹਾੜ ਉੱਤੇ ਕੌਣ ਸਕੂਨਤ ਕਰੇਗਾ? ਉਹ ਜਿਹੜਾ ਨੇਕੀ ਨਾਲ ਟੁਰਦਾ ਏ ਤੇ ਸੱਚਾਈ ਦਾ ਕੰਮ ਕਰਦਾ ਏ, ਦਿਲੋਂ ਸੱਚ ਬੋਲਦਾ ਏ। ਉਹ ਜਿਹੜਾ ਆਪਣੀ ਜ਼ੁਬਾਨ ਤੋਂ ਬਹੁਤਾਨ ਨਹੀਂ ਲਾਉਂਦਾ ਤੇ ਆਪਣੇ ਦੋਸਤ ਨਾਲ ਬੁਰਾਈ ਨਹੀਂ ਕਰਦਾ ਤੇ ਆਪਣੇ ਗਵਾਂਢੀ ਦੀ ਬਦਨਾਮੀ ਨਹੀਂ ਸੁਣਦਾ। ਕਿਉਂ ਜੇ ਮੈਂ ਖੁਦਾਵੰਦ ਦੀਆਂ ਰਾਹਾਂ ਉੱਤੇ ਟੁਰਦਾ ਰਿਹਾ ਤੇ ਸ਼ਰਾਰਤ ਕਰਕੇ ਆਪਣੇ ਰੱਬ ਤੋਂ ਵੱਖ ਨਹੀਂ ਹੋਇਆ। ਕਿਉਂ ਜੇ ਉਹਦੇ ਸਾਰੇ ਫੈਸਲੇ ਮੇਰੇ ਸਾਹਮਣੇ ਰਹੇ ਤੇ ਮੈਂ ਉਹਦੇ ਆਇਨ ਤੋਂ ਨਾ ਫਿਰਿਆ। ਮੈਂ ਉਹਦੇ ਸਾਹਮਣੇ ਕਾਮਲ ਵੀ ਰਿਹਾ ਤੇ ਆਪਣੇ ਆਪ ਨੂੰ ਬਦਕਾਰੀ ਤੋਂ ਬਾਜ਼ ਰੱਖਿਆ। ਖੁਦਾਵੰਦ ਨੇ ਮੈਨੂੰ ਨੇਕੀ ਦੇ ਮੁਤਾਬਕ ਤੇ ਮੇਰੇ ਹੱਥਾਂ ਦੀ ਸਫਾਈ ਦੇ ਮੁਤਾਬਕ ਜਿਹੜੀ ਉਹਦੇ ਸਾਹਮਣੇ ਸੀ ਬਦਲਾ ਦਿੱਤਾ। ਖੁਦਾਵੰਦ ਹੀ ਮੈਨੂੰ ਤਾਕਤ ਨਾਲ ਤਿਆਰ ਕਰਦਾ ਏ ਤੇ ਮੇਰੀ ਰਾਹ ਕਾਮਲ ਕਰਦਾ ਏ। ਉਹਦੀ ਸੱਚਾਈ ਢਾਲ ਤੇ ਸਿਪਰ ਏ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ, ਮੇਰਾ ਇਨਸਾਫ ਕਰ, ਕਿਉਂ ਜੇ ਮੈਂ ਰਾਸਤੀ ਨਾਲ ਟੁਰਦਾ ਰਿਹਾ ਵਾਂ ਤੇ ਮੈਂ ਖੁਦਾਵੰਦ ਉੱਤੇ ਡਾਵਾਂਡੋਲ ਹੋਣ ਤੋਂ ਬਗੈਰ ਭਰੋਸਾ ਰੱਖਿਆ ਏ। ਐ ਖੁਦਾਵੰਦ, ਮੈਨੂੰ ਜਾਂਚ ਤੇ ਆਜ਼ਮਾ ਤੇ ਮੇਰੇ ਦਿਲ ਤੇ ਦਿਮਾਗ ਨੂੰ ਪਰਖ। ਕਿਉਂ ਜੇ ਤੇਰੀ ਸ਼ਫਕਤ ਮੇਰੀਆਂ ਅੱਖੀਆਂ ਦੇ ਸਾਹਮਣੇ ਹੈ ਤੇ ਮੈਂ ਤੇਰੀ ਸੱਚਾਈ ਦੀ ਰਾਹ ਉੱਤੇ ਟੁਰਦਾ ਰਿਹਾ ਵਾਂ। ਬਦਕਰਦਾਰਾਂ ਦੀ ਜਮਾਤ ਤੋਂ ਮੈਨੂੰ ਨਫ਼ਰਤ ਏ। ਮੈਂ ਸ਼ਰੀਰਾਂ ਦੇ ਨਾਲ ਨਹੀਂ ਬੈਠਾਂਗਾ, ਪਰ ਮੈਂ ਤੇ ਰਾਸਤੀ ਨਾਲ ਟੁਰਦਾ ਰਵਾਂਗਾ। ਮੈਨੂੰ ਛੁਡਾ ਲੈ ਤੇ ਮੇਰੇ ਉੱਤੇ ਰਹਿਮ ਕਰ। ਮੇਰਾ ਪੈਰ ਸਿੱਧੀ ਥਾਂ ਉੱਤੇ ਜੰਮਿਆ ਏ। ਮੈਂ ਜਮਾਤਾਂ ਵਿੱਚ ਖੁਦਾਵੰਦ ਨੂੰ ਧੰਨ ਆਖਾਂਗਾ। ਖਰੂਜ। ਤੇ ਮੂਸਾ ਲੋਕਾਂ ਨੂੰ ਖੈਮਾਗਾਹ ਵਿੱਚੋਂ ਬਾਹਰ ਲਿਆਇਆ ਭਈ ਰੱਬ ਨਾਲ ਮਿਲਾਵੇ, ਤੇ ਉਹ ਪਹਾੜ ਦੇ ਹੇਠਾਂ ਆ ਖਲੋਤੇ। ਤੇ ਜਦ ਕਰਨਾਂ ਦੀ ਆਵਾਜ਼ ਬਹੁਤੀ ਉੱਚੀ ਹੁੰਦੀ ਗਈ ਤੇ ਮੂਸਾ ਬੋਲਣ ਲੱਗਿਆ ਤੇ ਰੱਬ ਨੇ ਆਵਾਜ਼ ਦੇ ਰਾਹੀਂ ਉਹਨੂੰ ਜਵਾਬ ਦਿੱਤਾ। ਖਰੂਜ। ਤੇ ਰੱਬ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ। ਖੁਦਾਵੰਦ ਤੇਰਾ ਰੱਬ, ਜਿਹੜਾ ਤੈਨੂੰ ਮੁਲਕੇ ਮਿਸਰ ਤੋਂ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ, ਮੈਂ ਵਾਂ। ਮੇਰੇ ਅੱਗੇ ਤੂੰ ਗੈਰ ਮਬੂਦਾਂ ਨੂੰ ਨਾ ਮੰਨੀ। ਤੂੰ ਆਪਣੇ ਗਵਾਂਢੀ ਦੇ ਖਿਲਾਫ ਝੂਠੀ ਗਵਾਹੀ ਨਾ ਦੇਵੀਂ। ਯਾਕੂਬ। ਇਸ ਲਈ ਵੀ ਅਸੀਂ ਸਾਰੇ ਦੇ ਸਾਰੇ ਕਈ ਵਾਰੀ ਖਤਾ ਕਰਦੇ ਹਾਂ। ਕਾਮਲ ਬੰਦਾ ਉਹ ਹੈ ਜਿਹੜਾ ਗੱਲਾਂ ਵਿੱਚ ਖਤਾ ਨਾ ਕਰੇ। ਉਹ ਸਾਰੇ ਬਦਨ ਨੂੰ ਵੀ ਕਾਬੂ ਵਿੱਚ ਰੱਖ ਸਕਦਾ ਏ। ਇੱਕ ਹੀ ਮੂੰਹ ਵਿੱਚੋਂ ਮੁਬਾਰਕਬਾਦੀ ਤੇ ਬਦਦੁਆ ਵੀ ਨਿਕਲਦੀ ਏ। ਐ ਭਰਾਵੋ, ਇੰਜ ਨਹੀਂ ਹੋਣਾ ਚਾਹੀਦਾ। ਕੀ ਚਸ਼ਮੇ ਦੇ ਇੱਕ ਮੂੰਹ ਵਿੱਚੋਂ ਮਿੱਠਾ ਤੇ ਖਾਰਾ ਪਾਣੀ ਨਿਕਲਦਾ ਏ? ਐ ਮੇਰੇ ਭਰਾਵੋ, ਕੀ ਅੰਜੀਰ ਦੇ ਰੁੱਖ ਉੱਤੇ ਜ਼ੈਤੂਨ ਤੇ ਅੰਗੂਰ ਵਿੱਚ ਅੰਜੀਰ ਪੈਦਾ ਹੋ ਸਕਦੇ ਨੇ? ਇਸੇ ਤਰ੍ਹਾਂ ਖਾਰੇ ਚਸ਼ਮੇ ਵਿੱਚ ਮਿੱਠਾ ਪਾਣੀ ਨਹੀਂ ਨਿਕਲ ਸਕਦਾ। ਤੁਹਾਡੇ ਵਿੱਚੋਂ ਸਿਆਣਾ ਤੇ ਫਹਿਮ ਵਾਲਾ ਕੌਣ ਏ? ਜਿਹੜਾ ਇੰਜ ਦਾ ਹੋਵੇ, ਉਹ ਆਪਣੇ ਕੰਮਾਂ ਨੂੰ ਨੇਕ ਚਾਲ ਚੱਲਣ ਦੇ ਰਾਹੀਂ ਉਸ ਹਲੀਮੀ ਦੇ ਨਾਲ ਜ਼ਾਹਰ ਕਰੇ ਜਿਹੜੀ ਹਿਕਮਤ ਨਾਲ ਪੈਦਾ ਹੁੰਦੀ ਏ। ਯਸ਼ੂਆ। ਇਸ ਲਈ ਤੁਸੀਂ ਖੁਦਾਵੰਦ ਦਾ ਡਰ ਰੱਖੋ ਤੇ ਨੇਕ ਨੀਤੀ ਤੇ ਸੱਚਾਈ ਨਾਲ ਉਹਦੀ ਪ੍ਰਸਤਿਸ਼ ਕਰੋ ਤੇ ਉਹਨਾਂ ਦੇਵਤਾਵਾਂ ਨੂੰ ਦੂਰ ਕਰ ਦਿਓ ਜਿਨ੍ਹਾਂ ਦੀ ਪ੍ਰਸਤਿਸ਼ ਤੁਹਾਡੇ ਪਿਓ ਦਾਦੇ ਦਰਿਆ ਦੇ ਪਾਰ ਤੇ ਮਿਸਰ ਵਿੱਚ ਕਰਦੇ ਸੀ, ਤੇ ਖੁਦਾਵੰਦ ਦੀ ਪ੍ਰਸਤਿਸ਼ ਕਰੋ। ਮੱਤੀ। ਜਦ ਯਿਸੂ ਆਪਣੇ 12 ਚੇਲਿਆਂ ਨੂੰ ਹੁਕਮ ਦੇ ਹਟਿਆ ਤੇ ਇੰਜ ਹੋਇਆ ਭਈ ਉੱਥੋਂ ਟੁਰ ਗਿਆ ਤਾਂ ਜੋ ਉਹਨਾਂ ਦੇ ਸ਼ਹਿਰਾਂ ਵਿੱਚ ਤਾਲੀਮ ਦੇਵੇ ਤੇ ਮਨਾਦੀ ਕਰੇ। ਜਿਹਦੇ ਸੁਣਨ ਵਾਲੇ ਕੰਨ ਹੋਣ ਉਹ ਸੁਣ ਲਵੇ। ਆਦਮ ਦਾ ਪੁੱਤਰ ਖਾਂਦਾ ਪੀਂਦਾ ਆਇਆ ਤੇ ਉਹ ਆਖਦੇ ਨੇ ਭਈ ਵੇਖੋ, ਖਾਊ ਤੇ ਸ਼ਰਾਬੀ ਬੰਦਾ, ਮਸੂਲ ਲੈਣ ਵਾਲਿਆਂ ਦਾ ਤੇ ਪਾਪੀਆਂ ਦਾ ਯਾਰ। ਪਰ ਹਿਕਮਤ ਆਪਣੇ ਕੰਮਾਂ ਤੋਂ ਨੇਕ ਸਾਬਤ ਹੋਈ। ਉਹ ਉਸ ਵੇਲੇ ਉਹਨਾਂ ਸ਼ਹਿਰਾਂ ਨੂੰ ਮੁਲਾਮਤ ਕਰਨ ਲੱਗਿਆ ਜਿਨ੍ਹਾਂ ਵਿੱਚ ਉਹਦੇ ਕਈ ਮੌਜਜ਼ੇ ਜ਼ਾਹਿਰ ਹੋਏ ਸੀ, ਕਿਉਂ ਜੇ ਉਹਨਾਂ ਨੇ ਤੋਬਾ ਨਹੀਂ ਕੀਤੀ ਸੀ। ਮੱਤੀ। ਐ ਰਿਆਕਾਰੋ, ਫਕੀਓ ਤੇ ਫਰੀਸੀਓ, ਤੁਹਾਡੇ ਉੱਤੇ ਅਫਸੋਸ, ਭਈ ਪੁਦੀਨੇ ਤੇ ਸੌਂਫ ਤੇ ਜ਼ੀਰੇ ਦੀ ਦਇਆ ਯੱਕੀ ਦਿੰਦੇ ਹੋ, ਪਰ ਤੁਸੀਂ ਸ਼ਰੀਅਤ ਦੀਆਂ ਬਹੁਤੀਆਂ ਭਾਰੀਆਂ ਗੱਲਾਂ
यानी इंसाफ ते रहम ते ईमान नूं छड्ड दिता है। लाजमी सी भई ਇਹ ਵੀ ਕਰਦੇ ਤੇ ਉਹ ਵੀ ਨਾ ਛੱਡ ਦੇ। ਐ ਰਿਆਕਾਰ ਫਕੀਓ ਤੇ ਫਰੀਸੀਓ, ਤੁਹਾਡੇ ਉੱਤੇ ਅਫਸੋਸ ਭਈ ਤੁਸੀਂ ਸਫੈਦੀ ਕੀਤੀਆਂ ਹੋਈਆਂ ਕਬਰਾਂ ਵਾਂਗਰ ਹੋ, ਜਿਹੜੀਆਂ ਉੱਤੋਂ ਤੇ ਬਹੁਤ ਸੋਹਣੀਆਂ ਵਿਖਾਲੀ ਦਿੰਦੀਆਂ ਨੇ, ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਤੇ ਹਰ ਤਰ੍ਹਾਂ ਦੀ ਨਜਾਸਤ ਨਾਲ ਭਰੀਆਂ ਨੇ। ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਲੋਕਾਂ ਨੂੰ ਬਹੁਤ ਰਾਸਬਾਜ਼ ਵਿਖਾਲੀ ਦਿੰਦੇ ਹੋ, ਪਰ ਅੰਦਰੋਂ ਰਿਆਕਾਰੀ ਤੇ ਬੇਦੀਨੀ ਨਾਲ ਭਰੇ ਹੋ। ਮੱਤੀ। ਖਬਰਦਾਰ ਕੋਈ ਤੁਹਾਨੂੰ ਗੁੰਮਰਾਹ ਨਾ ਕਰ ਦੇਵੇ, ਕਿਉਂਕਿ ਬਥੇਰੇ ਮੇਰੇ ਨਾਂ ਤੋਂ ਆਉਣਗੇ ਤੇ ਆਖਣਗੇ ਭਈ ਮੈਂ ਮਸੀਹ ਹਾਂ, ਤੇ ਬਹੁਤ ਸਾਰੇ ਲੋਕਾਂ ਨੂੰ ਗੁੰਮਰਾਹ ਕਰਨਗੇ, ਤੇ ਤੁਸੀਂ ਲੜਾਈ ਦੀਆਂ ਖਬਰਾਂ ਸੁਣੋਗੇ। ਖਬਰਦਾਰ ਘਬਰਾ ਨਾ ਜਾਇਓ, ਕਿਉਂਕਿ ਇਹਨਾਂ ਗੱਲਾਂ ਦਾ ਵਾਕਿਆ ਹੋਣਾ ਜ਼ਰੂਰ ਹੈ, ਪਰ ਉਸ ਵੇਲੇ ਖਾਤਮਾ ਨਾ ਹੋਵੇਗਾ, ਕਿਉਂਕਿ ਕੌਮ ਉੱਤੇ ਕੌਮ ਤੇ ਸਲਤਨਤ ਉੱਤੇ ਸਲਤਨਤ ਚੜ੍ਹਾਈ ਕਰੇਗੀ, ਤੇ ਥਾਂ ਥਾਂ ਤੇ ਕਾਲ ਪੈਣਗੇ ਤੇ ਭੁਚਾਲ ਆਉਣਗੇ, ਤੇ ਉਸ ਵੇਲੇ ਬਥੇਰੇ ਠੋਕਰ ਖਾਣਗੇ ਤੇ ਇੱਕ ਦੂਜੇ ਨੂੰ ਫੜਾਉਣਗੇ ਤੇ ਇੱਕ ਦੂਜੇ ਨਾਲ ਵੈਰ ਰੱਖਣਗੇ, ਤੇ ਬਹੁਤ ਸਾਰੇ ਝੂਠੇ ਨਬੀ ਉੱਠ ਖਲੋਣਗੇ ਤੇ ਬਥੇਰਿਆਂ ਨੂੰ ਗੁੰਮਰਾਹ ਕਰਨਗੇ, ਤੇ ਬੇਦੀਨੀ ਦੇ ਵਧਣ ਨਾਲ ਬਥੇਰਿਆਂ ਦੀ ਮੁਹੱਬਤ ਠੰਡੀ ਪੈ ਜਾਵੇਗੀ, ਪਰ ਜਿਹੜਾ ਅਖੀਰ ਤੀਕਰ ਬਰਦਾਸ਼ਤ ਕਰੇਗਾ ਉਹ ਮੁਕਤੀ ਪਾਵੇਗਾ। ਮੁਕਾਸ਼ਫਾ। ਇਹਨਾਂ ਗੱਲਾਂ ਤੋਂ ਬਾਅਦ ਮੈਂ ਇੱਕ ਹੋਰ ਫਰਿਸ਼ਤੇ ਨੂੰ ਅਸਮਾਨ ਉੱਤੋਂ ਉਤਰਦਿਆਂ ਵੇਖਿਆ, ਜਿਹਨੂੰ ਬਹੁਤ ਸਾਰਾ ਇਖਤਿਆਰ ਸੀ, ਤੇ ਧਰਤੀ ਉਹਦੇ ਜਲਾਲ ਨਾਲ ਚਮਕ ਗਈ। ਉਹਨੇ ਬਹੁਤ ਉੱਚੀ ਆਵਾਜ਼ ਨਾਲ ਚਿল্ਲਾ ਕੇ ਆਖਿਆ, ਡਿੱਗ ਪਿਆ, ਵੱਡਾ ਸ਼ਹਿਰ ਬਾਬਲ ਦਾ ਡਿੱਗ ਪਿਆ। ਫਿਰ ਮੈਂ ਅਸਮਾਨ ਉੱਤੋਂ ਕਿਸੇ ਹੋਰ ਨੂੰ ਇਹ ਆਖਦੇ ਸੁਣਿਆ ਭਈ ਐ ਮੇਰੀ ਉਮਤ ਦੇ ਲੋਕੋ, ਉਹਦੇ ਵਿੱਚੋਂ ਨਿਕਲ ਆਓ, ਤਾਂ ਜੋ ਤੁਸੀਂ ਉਹਦੇ ਪਾਪਾਂ ਵਿੱਚ ਸ਼ਰੀਕ ਨਾ ਹੋਵੋ ਤੇ ਉਹਦੀਆਂ ਆਫਤਾਂ ਵਿੱਚੋਂ ਕੋਈ ਤੁਹਾਡੇ ਉੱਤੇ ਨਾ ਆ ਜਾਵੇ, ਕਿਉਂਕਿ ਉਹਦੇ ਪਾਪ ਅਸਮਾਨ ਤੀਕਰ ਅਪੜ ਗਏ ਨੇ ਤੇ ਉਹਦੀਆਂ ਬਦਕਾਰੀਆਂ ਰੱਬ ਨੂੰ ਯਾਦ ਆ ਗਈਆਂ ਨੇ। ਫਿਰ ਇੱਕ ਜ਼ੋਰ ਵਾਲੇ ਫਰਿਸ਼ਤੇ ਨੇ ਚੱਕੀ ਦੇ ਪਾਟ ਵਾਂਗਰ ਪੱਥਰ ਚੁੱਕਿਆ ਤੇ ਇਹ ਆਖ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਭਈ ਬਾਬਲ ਦਾ ਵੱਡਾ ਸ਼ਹਿਰ ਵੀ ਇਸੇ ਤਰ੍ਹਾਂ ਸੁੱਟਿਆ ਜਾਵੇਗਾ ਤੇ ਫਿਰ ਕਦੀ ਉਹਦਾ ਪਤਾ ਨਾ ਚਲੇਗਾ। ਮੁਕਾਸ਼ਫਾ। ਫਿਰ ਮੈਂ ਇੱਕ ਫਰਿਸ਼ਤੇ ਨੂੰ ਅਸਮਾਨ ਤੋਂ ਉਤਰਦਿਆਂ ਵੇਖਿਆ, ਜਿਹਦੇ ਹੱਥ ਵਿੱਚ ਡੂੰਘੇ ਟੋਏ ਦੀ ਕੁੰਜੀ ਤੇ ਇੱਕ ਵੱਡੀ ਜ਼ੰਜੀਰ ਸੀ। ਉਹਨੇ ਉਸ ਅਜਦਹੇ ਯਾਨੀ ਪੁਰਾਣੇ ਸੱਪ ਨੂੰ, ਜਿਹੜਾ ਅਬਲੀਸ ਤੇ ਸ਼ੈਤਾਨ ਹੈ, ਫੜ ਕੇ 1000 ਵਰ੍ਹਿਆਂ ਲਈ ਬੰਨ੍ਹ ਛੱਡਿਆ ਤੇ ਉਹਨੂੰ ਡੂੰਘੇ ਟੋਏ ਵਿੱਚ ਸੁੱਟ ਕੇ ਬੰਦ ਕਰ ਦਿੱਤਾ ਤੇ ਉਹਦੇ ਉੱਤੇ ਮੋਹਰ ਲਾ ਦਿੱਤੀ, ਤਾਂ ਜੋ ਉਹ 1000 ਵਰ੍ਹਿਆਂ ਦੇ ਪੂਰੇ ਹੋਣ ਤੀਕਰ ਕੌਮਾਂ ਨੂੰ ਫਿਰ ਗੁੰਮਰਾਹ ਨਾ ਕਰੇ। ਇਹਦੇ ਬਾਅਦੋਂ ਜ਼ਰੂਰ ਹੈ ਭਈ ਉਹ ਥੋੜੇ ਚਿਰ ਲਈ ਖੋਲਿਆ ਜਾਵੇ। ਮੁਕਾਸ਼ਫਾ। ਇਹਨਾਂ ਗੱਲਾਂ ਤੋਂ ਬਾਅਦ ਜਿਵੇਂ ਮੈਂ ਅਸਮਾਨ ਤੋਂ ਇੱਕ ਵੱਡੀ ਜਮਾਤ ਨੂੰ ਉੱਚੀ ਆਵਾਜ਼ ਵਿੱਚ ਇਹ ਆਖਦਿਆਂ ਸੁਣਿਆ ਭਈ ਹਾਲੇਲੂਇਆ, ਮੁਕਤੀ ਤੇ ਜਲਾਲ ਤੇ ਕੁਦਰਤ ਸਾਡੇ ਰੱਬ ਦੇ ਹੀ ਨੇ। ਤੇ 24 ਬਜ਼ੁਰਗਾਂ ਤੇ 4 ਜਾਨਦਾਰਾਂ ਨੇ ਡਿੱਗ ਕੇ ਰੱਬ ਨੂੰ ਸਜਦਾ ਕੀਤਾ, ਜਿਹੜਾ ਤਖਤ ਉੱਤੇ ਬੈਠਿਆ ਸੀ, ਤੇ ਆਖਿਆ, ਆਮੀਨ, ਹਾਲੇਲੂਇਆ। ਤੇ ਤਖਤ ਵਿੱਚੋਂ ਇਹ ਆਵਾਜ਼ ਨਿਕਲੀ ਭਈ ਐ ਉਹਦੇ ਤੋਂ ਡਰਨ ਵਾਲੇ ਬੰਦਿਓ, ਭਾਵੇਂ ਨਿੱਕੇ ਹੋ ਤੇ ਭਾਵੇਂ ਵੱਡੇ, ਤੁਸੀਂ ਸਾਰੇ ਸਾਡੇ ਰੱਬ ਦੀ ਵਡਿਆਈ ਕਰੋ। ਫਿਰ ਮੈਂ ਇੱਕ ਵੱਡੀ ਜਮਾਤ ਵਰਗੀ ਆਵਾਜ਼ ਤੇ ਜ਼ੋਰ ਦੇ ਪਾਣੀ ਵਰਗੀ ਆਵਾਜ਼ ਤੇ ਭਾਰੀ ਗਰਜ ਵਰਗੀ ਆਵਾਜ਼ ਸੁਣੀ ਭਈ ਹਾਲੇਲੂਇਆ, ਇਸ ਲਈ ਭਈ ਖੁਦਾਵੰਦ ਸਾਡਾ ਰੱਬ ਕਾਦਰ ਮੁਤਲਕ ਬਾਦਸ਼ਾਹੀ ਕਰਦਾ ਹੈ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸੱਚਾਈ ਹਮੇਸ਼ਾ ਫਤਹ ਪਾਉਂਦੀ ਏ, ਬਿਮਾਰੀ ਤੇ ਪਾਪ ਆਪਣੇ ਭਾਰ ਨਾਲ ਹੀ ਡਿੱਗ ਪੈਂਦੇ ਨੇ। ਸੱਚਾਈ ਜ਼ਮਾਨਿਆਂ ਦਾ ਰੋੜਾ, ਨੁੱਕਰ ਦੇ ਸਿਰੇ ਦਾ ਰੋੜਾ ਹੈ, ਪਰ ਜਿਹਦੇ ਉੱਤੇ ਉਹ ਡਿੱਗੇਗਾ ਉਹਨੂੰ ਫੇਂਕ ਦੇਵੇਗਾ। ਜਦ ਝੂਠੇ ਇਨਸਾਨੀ ਅਕੀਦੇ ਆਪਣੇ ਝੂਠ ਦੇ ਬਾਰੇ ਥੋੜ੍ਹਾ ਜਿਹਾ ਵੀ ਜਾਣਦੇ ਨੇ ਤੇ ਉਹ ਗਾਇਬ ਹੋਣਾ ਸ਼ੁਰੂ ਹੋ ਜਾਂਦੇ ਨੇ। ਕਿਸੇ ਗਲਤੀ ਤੇ ਉਹਦੇ ਅਮਲਾਂ ਦਾ ਇਲਮ ਇਸ ਸੱਚਾਈ ਦੇ ਫਹਿਮ ਤੋਂ ਪਹਿਲਾਂ ਹੋਣਾ ਚਾਹੀਦਾ ਹੈ, ਜਿਹੜਾ ਗਲਤੀ ਨੂੰ ਤਬਾਹ ਕਰਦਾ ਹੈ, ਜਦ ਤੀਕਰ ਵੀ ਪੂਰੀ ਫਾਨੀ ਮਾਦੀ ਗਲਤੀ ਅਖੀਰੀ ਗਾਇਬ ਨਹੀਂ ਹੋ ਜਾਂਦੀ। ਤੇ ਇਹ ਹਮੇਸ਼ਾ ਦੀ ਅਸਲੀਅਤ ਸਮਝੀ ਤੇ ਜਾਣੀ ਨਹੀਂ ਜਾਂਦੀ ਭਈ ਇਨਸਾਨ ਆਪਣੇ ਖਾਲਕ ਦੀ ਅਸਲੀ ਸੂਰਤ ਉੱਤੇ ਰੂਹ ਦੇ ਰਾਹੀਂ ਤੇ ਰੂਹ ਤੋਂ ਜੰਮਿਆ ਹੈ। ਕ੍ਰਿਸਚਨ ਸਾਇੰਸ ਵਿੱਚ ਕੋਈ ਇਖਤਲਾਫ ਨੇ, ਨਾ ਕੋਈ ਤਜ਼ਾਦ ਨੇ, ਕਿਉਂਕਿ ਇਹਦੀ ਮੰਤਕ ਇੰਨੀ ਹਮ-ਆਹੰਗ ਏ ਜਿਵੇਂ ਇਸਤਦਲਾਲ ਦੀ ਵਜ੍ਹਾ ਨੂੰ ਠੀਕ ਬਿਆਨ ਕੀਤਾ ਗਿਆ ਹੋਵੇ ਜਾਂ ਰਿਆਜ਼ੀ ਦੀ ਕਿਸੇ ਰਕਮ ਦਾ ਠੀਕ ਹਿਸਾਬ ਲਗਾਇਆ ਗਿਆ ਹੋਵੇ। ਸੱਚਾਈ ਹਮੇਸ਼ਾ ਸੱਚੀ ਹੀ ਰਹਿੰਦੀ ਏ ਤੇ ਆਪਣੇ ਹਾਤੇ ਜਾਂ ਨਤੀਜੇ ਵਿੱਚ ਕਿਸੇ ਗਲਤੀ ਨੂੰ ਬਰਦਾਸ਼ਤ ਨਹੀਂ ਕਰਦੀ। ਜਿਵੇਂ ਲੋ ਹਨੇਰੇ ਨੂੰ ਤਬਾਹ ਕਰਦੀ ਏ ਤੇ ਉਸ ਹਨੇਰੇ ਦੀ ਥਾਂ ਹਰ ਪਾਸੇ ਲੋ ਹੁੰਦੀ ਏ, ਉਂਝ ਹੀ ਮੁਤਲਕ ਸਾਇੰਸ ਵਿੱਚ ਜਿੰਦ
या रब कल्ला ही इंसान नूं सच्चाई देण वाला है। जाती बामी राबता नहीं, बल्कि इलाही शरीयत धरती ते इंसानियत लई सच्चाई, सेहत ते हमांगी राबता करन वाले ने। रियाकारी मजहब लई खतरनाक है। एक लफ्जी दुआ शायद खुद वजवाजी दे चुप कीते हुए फहम नूं सह सकदी है, भावें ਇਹ ਪਾਪੀ ਨੂੰ ਰਿਆਕਾਰ ਬਣਾਉਂਦੀ ਏ। ਸਾਨੂੰ ਇੱਕ ਇਮਾਨਦਾਰ ਦਿਲ ਤੋਂ ਕਦੀ ਮਾਯੂਸ ਨਹੀਂ ਹੋਣਾ ਚਾਹੀਦਾ, ਬਲਕਿ ਇੱਥੇ ਉਹਨਾਂ ਲੋਕਾਂ ਲਈ ਥੋੜੀ ਜੀ ਆਸ ਏ ਜਿਹੜੇ ਰਹਿ ਕੇ ਆਪਣੀ ਬਦਕਾਰੀ ਦੇ ਸਾਹਮਣੇ ਆਉਂਦੇ ਤੇ ਫਿਰ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦੀਆਂ ਦੁਆਵਾਂ ਉਹ ਇਸ਼ਾਰੀਏ ਨੇ ਜਿਹੜੇ ਉਹਨਾਂ ਦੇ ਕਿਰਦਾਰ ਦੇ ਨਾਲ ਮੁਤਾਬਕਤ ਨਹੀਂ ਰੱਖਦੇ। ਉਹ ਪਾਪ ਦੇ ਨਾਲ ਖੁਫੀਆ ਤਾਲੁਕ ਰੱਖਦੇ ਨੇ ਤੇ ਇੰਜ ਦੇ ਬਨਾਵਟੀ ਲੋਕਾਂ ਦੇ ਬਾਰੇ ਯਿਸੂ ਨੇ ਆਖਿਆ ਭਈ ਉਹ ਸਫੈਦੀ ਫਿਰੀਆਂ ਕਬਰਾਂ ਵਾਂਗਰ ਹਰ ਤਰ੍ਹਾਂ ਦੀ ਨਜਾਸਤ ਨਾਲ ਭਰੇ ਨੇ। ਫਰੀਸੀਆਂ ਦੇ ਇਲਜ਼ਾਮ ਉਹਨਾਂ ਦੇ ਮਜ਼ਹਬ ਵਾਂਗਰ ਆਪਣੇ ਆਪ ਦੇ ਹੀ ਉਲਟ ਸੀ। ਮਕਰੂ, ਅਯਾਸ਼ ਤੇ ਰਿਆਕਾਰਾਂ ਨੇ ਯਿਸੂ ਨੂੰ ਖਾਊ ਤੇ ਸ਼ਰਾਬੀ ਆਖਿਆ। ਯਿਸੂ ਦੀ ਮਸ਼ਹੂਰੀ ਉਹਦੇ ਕਿਰਦਾਰ ਦੇ ਬਿਲਕੁਲ ਉਲਟ ਸੀ। ਕਿਉਂ ਜੇ ਯਿਸੂ ਦੇ ਕੰਮਾਂ ਤੇ ਇਲਾਹੀ ਅਸੂਲ ਨੂੰ ਗਲਤ ਸਮਝਿਆ ਗਿਆ ਸੀ। ਯਿਸੂ ਜਿਹਦੇ ਤੋਂ ਤਹਿਰੀਕ ਪਾਉਂਦਾ ਸੀ ਉਹ ਬੇਚੈਨੀ ਤੇ ਉਸ ਬੇਚੈਨੀ ਤੋਂ ਮਿਲਣ ਵਾਲੀਆਂ ਰੂਹਾਨੀ ਬਰਕਤਾਂ ਦੀ ਵਜ਼ਾਹਤ ਇਹ ਜੱਗ ਨਾ ਕਰ ਸਕਿਆ। ਸਾਇੰਸ ਉਸ ਸਦਮੇ ਦੀ ਵਜ੍ਹਾ ਦੱਸਦੀ ਏ ਜਿਹੜਾ ਕਈ ਵਾਰੀ ਸੱਚਾਈ ਤੋਂ ਪੈਦਾ ਹੋਇਆ, ਯਾਨੀ ਭਈ ਇਹ ਸਦਮਾ ਸੱਚਾਈ ਤੇ ਬੰਦੇ ਦੇ ਵਿਚਾਲੇ ਪਾਏ ਜਾਣ ਵਾਲੇ ਫਾਸਲੇ ਤੋਂ ਪੈਦਾ ਹੁੰਦਾ ਏ। ਪਤਰਸ ਵਾਂਗਰ ਸਾਨੂੰ ਤੰਬੀ ਉੱਤੇ ਰੋਣਾ ਚਾਹੀਦਾ ਏ, ਬਜਾਏ ਭਈ ਅਸੀਂ ਸੱਚਾਈ ਤੋਂ ਇਨਕਾਰ ਕਰੀਏ ਜਾਂ ਉਸ ਸਾਰੀ ਉਮਰ ਦੀ ਕੁਰਬਾਨੀ ਦਾ ਜਿਹੜੀ ਬਦੀ ਦੀ ਤਬਾਹੀ ਲਈ ਚੰਗਿਆਈ ਦਿੰਦੀ ਏ ਮਜ਼ਾਕ ਉਡਾਈਏ। ਇੱਕ ਗਲਤ ਮਕਸਦ ਹਾਰ ਨੂੰ ਦਾਵਤ ਦਿੰਦਾ ਏ। ਸਿਆਣ ਦੀ ਸ਼ਫਾ ਵਾਲੀ ਸਾਇੰਸ ਵਿੱਚ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਏ, ਕਿਉਂ ਜੇ ਜਿੱਤ ਨਾ ਬਦਲਣ ਵਾਲੀ ਸੱਚਾਈ ਉੱਤੇ ਨਿਉ ਰੱਖਦੀ ਏ। ਬਦਕਾਰੀ ਨੂੰ ਲੁਕਾਉਣਾ ਖੁਸ਼ਹਾਲੀ ਤੇ ਕਿਸੇ ਵੀ ਵਜ੍ਹਾ ਦੀ ਪੱਕੀ ਜਿੱਤ ਨੂੰ ਰੋਕਦਾ ਏ। ਗਲਤੀ ਨੂੰ ਦੂਰ ਕਰਨ ਤੋਂ ਨਜ਼ਰ ਹਟਾਉਣਾ ਕਈ ਵਾਰੀ ਤੁਹਾਨੂੰ ਇਹਦੀ ਤੋਹੀਨ ਕਰਨ ਦੀ ਵਜ੍ਹਾ ਬਣਦਾ ਹੈ। ਬਦੀ ਤੇ ਬਿਮਾਰੀ ਨੂੰ ਉਹਨਾਂ ਦੀਆਂ ਸਲਾਵਾਂ ਵਿੱਚ ਹੀ ਸਾਹਮਣੇ ਲਿਆਓ ਤੇ ਉਹਨਾਂ ਦੀ ਮਜ਼ੰਮਤ ਕਰੋ। ਕਿਸੇ ਪਾਪੀ ਨੂੰ ਇਸ ਗੱਲ ਦਾ ਯਕੀਨ ਦਿਵਾਉਂਦਿਆਂ ਹੋਏ ਉਹਦੀ ਇਸਲਾਹ ਨਹੀਂ ਹੋ ਸਕਦੀ ਭਈ ਉਹ ਇਸ ਲਈ ਪਾਪੀ ਨਹੀਂ ਏ ਕਿਉਂ ਜੇ ਪਾਪ ਹੈ ਹੀ ਨਹੀਂ। ਪਾਪ ਨੂੰ ਕਮਜ਼ੋਰ ਕਰਨ ਲਈ ਤੁਹਾਨੂੰ ਇਹਨੂੰ ਲੱਭਣਾ ਪਵੇਗਾ, ਇਹਨੂੰ ਬੇਪਰਦਾ ਕਰਨਾ ਪਵੇਗਾ, ਫਰੀਬ ਨਜ਼ਰੀ ਨੂੰ ਸਾਹਮਣੇ ਲਿਆਉਣਾ ਪਵੇਗਾ ਤੇ ਇਸ ਤਰ੍ਹਾਂ ਪਾਪ ਉੱਤੇ ਫਤਹਿਮੰਦ ਹੋਵੋ ਤੇ ਉਹਨੂੰ ਗੈਰ ਅਸਲੀ ਸਾਬਤ ਕਰੋ। ਬਸ ਇਹ ਆਖਣ ਨਾਲ ਭਈ ਬਿਮਾਰੀ ਹੈ ਨਹੀਂ ਏ, ਬਿਮਾਰੀ ਤੋਂ ਸ਼ਿਫਾ ਨਹੀਂ ਮਿਲਦੀ, ਬਲਕਿ ਇਹ ਜਾਣਨ ਨਾਲ ਮਿਲਦੀ ਏ ਭਈ ਬਿਮਾਰੀ ਨਹੀਂ ਏ। ਤੁਸੀਂ ਜਾਣਦੇ ਹੋ ਭਈ ਕਦੋਂ ਪਹਿਲੀ ਸੱਚਾਈ ਇਹਦੇ ਮਗਰ ਟੁਰਨ ਵਾਲਿਆਂ ਦੀ ਵਫਾਦਾਰੀ ਤੇ ਘਾਟੇ ਦੇ ਪਾਰੋਂ ਫਤਹਿਮੰਦ ਹੁੰਦੀ ਏ। ਇਹ ਉਦੋਂ ਹੁੰਦੀ ਏ ਜਦੋਂ ਵੇਲੇ ਦਾ ਇਹਤਜਾਜ ਆਜ਼ਾਦੀ ਦਾ ਝੰਡਾ ਚੁੱਕ ਕੇ ਅੱਗੇ ਵੱਧਦਾ ਏ। ਦੁਨਿਆਵੀ ਕੂਵਤਾਂ ਲੜਨਗੀਆਂ ਤੇ ਆਪਣੇ ਪਾਸਬਾਨਾਂ ਨੂੰ ਹੁਕਮ ਦੇਣਗੀਆਂ ਭਈ ਇਸ ਸੱਚਾਈ ਨੂੰ ਬੂਹੇ ਵਿੱਚੋਂ ਨਾ ਲੰਘਣ ਦਿਓ ਜਦੋਂ ਤੀਕਰ ਵੀ ਇਹ ਉਹਨਾਂ ਦੇ ਨਿਜ਼ਾਮਾਂ ਦੀ ਤਾਈਦ ਨਾ ਕਰੇ। ਪਰ ਸਾਇੰਸ ਛੁਰੇ ਦੀ ਨੋਕ ਦੀ ਪਰਵਾਹ ਕੀਤੇ ਬਗੈਰ ਅੱਗੇ ਵੱਧਦੀ ਏ। ਇੱਥੇ ਹਮੇਸ਼ਾ ਕੋਈ ਨਾ ਕੋਈ ਹੰਗਾਮਾ ਹੁੰਦਾ ਏ, ਪਰ ਸੱਚਾਈ ਦੇ ਮਿਆਰ ਦਾ ਇਹ ਇੱਕ ਜਲਸਾ ਹੁੰਦਾ ਏ। ਇਸ ਲਈ ਆਪਣੇ ਆਪ ਵਿੱਚ ਇੱਕ ਕਾਨੂੰਨ ਦੀ ਸ਼ਕਲ ਲੈ ਕੇ ਮਸੀਹੀ ਸਾਇੰਸੀ ਇਨਸਾਨ ਸ਼ਰੀਅਤ ਦਾ ਪਰਛਾਵਾਂ ਬਣਦਾ ਏ। ਉਹ ਕਿਸੇ ਇਨਸਾਨ ਉੱਤੇ ਤਸ਼ੱਦਦ ਨਹੀਂ ਕਰਦਾ, ਨਾ ਹੀ ਉਹ ਝੂਠਾ ਇਲਜ਼ਾਮ ਲਾਉਣ ਵਾਲਾ ਏ। ਕ੍ਰਿਸਚਨ ਸਾਇੰਸਦਾਨ ਬੜੀ ਸਮਝਦਾਰੀ ਨਾਲ ਆਪਣੀ ਰਾਹ ਸਿੱਧੀ ਕਰਦਾ ਏ ਤੇ ਉਹ ਇਲਾਹੀ ਸਿਆਣ ਦੀਆਂ ਹਦਾਇਤਾਂ ਮਗਰ ਟੁਰਨ ਵਿੱਚ ਲਗਾਤਾਰ ਤੇ ਇਮਾਨਦਾਰ ਹੁੰਦਾ ਏ। ਹਯਾਤੀ ਗੁਜ਼ਾਰਨ ਤੇ ਉਹਦੇ ਨਾਲ ਸ਼ਫਾ ਦੇਣ ਤੇ ਤਾਲੀਮ ਦੇਣ ਦੇ ਰਾਹੀਂ ਉਹਨੂੰ ਇਹ ਸਾਬਤ ਕਰਨਾ ਚਾਹੀਦਾ ਏ ਭਈ ਮਸੀਹ ਦੀ ਰਾਹ ਹੀ ਉਹ ਕੱਲੀ ਰਾਹ ਏ ਜਿਹਦੇ ਰਾਹੀਂ ਬੰਦੇ ਇੱਕੋ ਵਾਰੀ ਪਾਪ ਤੇ ਬਿਮਾਰੀ ਤੋਂ ਮੁਕਤੀ ਪਾਉਂਦੇ ਨੇ। ਇਮਾਨਦਾਰੀ ਰੂਹਾਨੀ ਤਾਕਤ ਏ, ਬੇਈਮਾਨੀ ਇਨਸਾਨ ਦੀ ਕਮਜ਼ੋਰੀ ਏ ਜਿਹੜੀ ਇਲਾਹੀ ਮਦਦ ਨੂੰ ਜ਼ਾਇਆ ਕਰ ਦਿੰਦੀ ਏ। ਤੁਸੀਂ ਪਾਪ ਨੂੰ ਸਾਹਮਣੇ ਲਿਆਉਂਦੇ ਹੋ ਜ਼ਖਮੀ ਕਰਨ ਲਈ ਨਹੀਂ, ਬਲਕਿ ਜਿਸਮਾਨੀ ਇਨਸਾਨ ਨੂੰ ਬਰਕਤ ਦੇਣ ਲਈ, ਤੇ ਇੱਕ ਠੀਕ ਮਕਸਦ ਆਪਣਾ ਅਜਰ ਪਾ ਲੈਂਦਾ ਏ। ਲੁਕਿਆ ਹੋਇਆ ਪਾਪ ਉੱਚੀਆਂ ਥਾਵਾਂ ਵਿੱਚ ਰੂਹਾਨੀ ਬਦਕਾਰੀ ਏ। ਰਿਆਕਾਰ ਇਸ ਸਾਇੰਸ ਵਿੱਚ ਰੱਬ ਦਾ ਸ਼ੁਕਰ ਅਦਾ ਕਰਦਾ ਏ ਭਈ ਕੋਈ ਬਦੀ ਹੈ ਹੀ ਨਹੀਂ ਏ, ਪਰ ਉਹ ਨੇਕੀ ਦੇ ਨਾਂ ਉੱਤੇ ਬਦੀ ਦੀ ਸੇਵਾ ਕਰਦਾ ਏ। ਬਾਬਲ, ਆਪਣੇ ਆਪ ਨੂੰ ਮਾਰਨ ਵਾਲੀ ਗਲਤੀ, ਆਪਣੇ ਆਪ ਦੇ ਖਿਲਾਫ ਵੰਡੀ ਹੋਈ ਬਾਦਸ਼ਾਹਤ ਜਿਹੜੀ ਖੜੀ ਨਹੀਂ ਰਹਿ ਸਕਦੀ, ਮਾਦੀ ਇਲਮ। 5 ਬਦਨੀ ਹਿੱਸਾਂ ਤੋਂ ਨਿਕਲੇ ਸਬੂਤ ਦੀ ਨਿਉ ਉੱਤੇ ਬਣਿਆ ਗਲਤ ਇਲਮ ਜਿੰਨਾ ਉੱਚਾ ਹੋਵੇਗਾ ਓਨਾ ਹੀ ਬਹੁਤਾ ਗੁੰਝਲ ਪਵੇਗਾ ਤੇ ਉਹਦੇ ਢਾਂਚੇ ਦਾ ਢਹਿ ਜਾਣਾ ਓਨਾ ਹੀ ਪੱਕਾ ਹੋ ਜਾਵੇਗਾ।
ਇਹ ਝੂਠਾ ਦਾਵਾ, ਇਹ ਪੁਰਾਣਾ ਅਕੀਦਾ ਤੇ ਪੁਰਾਣਾ ਸੱਪ ਜਿਹਦਾ ਨਾਂ ਸ਼ੈਤਾਨ ਬਦਕਾਰ ਏ, ਜਿਹੜਾ ਮਾਦੇ ਦੀ ਜ਼ਹਾਨਤ ਦਾ ਦਾਵਾ ਕਰਦਾ ਏ, ਭਾਵੇਂ ਉਹ ਇਨਸਾਨ ਦੇ ਫਾਇਦੇ ਲਈ ਹੋਵੇ ਜਾਂ ਨੁਕਸਾਨ ਲਈ। ਉਹ ਬੜਾ ਵਾਜ਼ਿਆ ਵਹਿਮ, ਲਾਲ ਅਜਦਹਾ ਏ, ਤੇ ਉਹਨੂੰ ਮਸੀਹ, ਸੱਚਾਈ, ਰੂਹਾਨੀ ਖਿਆਲ ਨੇ ਬਾਹਰ ਕੱਢ ਕੇ ਸੁੱਟ ਦਿੱਤਾ ਏ, ਤੇ ਇਸ ਲਈ ਇਹ ਬੇਇਖਤਿਆਰ ਸਾਬਤ ਹੋਇਆ ਏ। ਮੁਕਾਸ਼ਵਾ ਲਿਖਣ ਵਾਲਾ ਰੂਹ ਤੇ ਅਸਲੀ ਅਕੀਦੇ ਦਾ ਫਾਨੀ ਲਖਾਰੀ ਮਜਾਜ਼ ਤੇ ਇਸਤਾਰੇ ਦੇ ਰਾਹੀਂ ਉਹ ਸ਼ੀਸ਼ਾ ਬਣਾਉਂਦਾ ਏ ਜਿਹਦੇ ਵਿੱਚ ਇਨਸਾਨ ਆਪਣੀ ਸ਼ਕਲ ਵੇਖ ਸਕਣ। ਅਹਮ ਸ਼ਕਲਾਂ ਵਿੱਚ ਉਹ ਉਹਨਾਂ ਖਿਆਲਾਂ ਦੀ ਤਸਵੀਰ ਬਣਾਉਂਦਾ ਏ ਜਿਨ੍ਹਾਂ ਨੂੰ ਉਹ ਫਾਨੀ ਸਿਆਣ ਵਿੱਚ ਰੱਖਦਾ ਏ। ਇੰਜ ਉਹ ਪਾਪ ਦੇ ਗਰੂਰ ਨੂੰ ਮੁਲਾਮਤ ਕਰਦਾ ਤੇ ਇਹਦੀ ਤਬਾਹੀ ਦੀ ਪੇਸ਼ਨਗੋਈ ਕਰਦਾ ਏ। ਆਪਣੀ ਰੂਹਾਨੀ ਤਾਕਤ ਨਾਲ ਉਹਨੇ ਜਲਾਲ ਦੇ ਬੂਹੇ ਖੋਲ੍ਹ ਦਿੱਤੇ ਨੇ ਤੇ ਪਾਪ, ਜਾਦੂਗਰੀ, ਸ਼ਹਿਵਤ ਤੇ ਰਿਆਕਾਰੀ ਨੂੰ ਵਾਜ਼ਿਆ ਕਰਦਾ ਹੋਏ ਜ਼ਾਹਰ ਪ੍ਰਸਤੀ ਦੀ ਹਨੇਰ ਰਾਤ ਨੂੰ ਇਲਾਹੀ ਸਾਇੰਸ ਦੀ ਸ਼ਾਨਦਾਰ ਅਜ਼ਮਤ ਨਾਲ ਚਮਕਾਇਆ। ਉਹ ਸ਼ਾਹੀ ਤਾਜ ਤੇ ਆਸਾ ਨੂੰ ਦੂਰ ਲੈ ਜਾਂਦਾ ਏ। ਉਹ ਪਾਕ ਤੇ ਬੇਦਾਗ ਮਜ਼ਹਬ ਉੱਤੇ ਤਖਤ ਨਸ਼ੀਨ ਹੁੰਦਾ ਏ ਤੇ ਉਹ ਬਸ ਉਹਨਾਂ ਲੋਕਾਂ ਨੂੰ ਉੱਚਾ ਕਰਦਾ ਏ ਜਿਨ੍ਹਾਂ ਨੇ ਆਪਣੇ ਚਿੱਟੇ ਚੋਲੇ ਫਰਮਾਬਰਦਾਰੀ ਤੇ ਦੁੱਖ ਸਹਿਣ ਵਿੱਚ ਧੋਤੇ ਨੇ। ਜ਼ਮਾਨੇ ਲੰਘ ਜਾਂਦੇ ਨੇ ਪਰ ਸੱਚਾਈ ਦਾ ਇਹ ਖਮੀਰ ਹਮੇਸ਼ਾ ਕੰਮ ਕਰਦਾ ਏ। ਇਹਨੇ ਗਲਤੀ ਦਿਆਂ ਸਾਰਿਆਂ ਪੈਮਾਨਾਂ ਨੂੰ ਤਬਾਹ ਕਰਨਾ ਹੁੰਦਾ ਏ ਤਾਂ ਜੋ ਉਹ ਇਨਸਾਨ ਵੀ ਰੂਹਾਨੀ ਆਜ਼ਾਦੀ ਵਿੱਚ ਹਮੇਸ਼ਾ ਲਈ ਜਲਾਲ ਪਾਵੇ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।